अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, इसके ਇਹਦਾ दूसरा पार्ट और ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ PDF ਮਿਲ ਗਿਆ ਹੈ, ਉਹ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਹੋ ਜਾਏ, ਕਿਉਂਕਿ ਅੱਜ ਇਸਕੇ ਦੇ ਅਪਲੋਡ ਕਰਨਾ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਇਸ ਵਾਸਤੇ ਮੈਂ ਕੋਸ਼ਿਸ਼ ਕਰਨਾ ਕਿ ਇਸਕੇ ਦੇ ਜਿਹੜਾ ਅਪਲੋਡ ਕਰਦੇ ਰਵਾਂ, ਠੀਕ ਹੈ। ਤੇ ਬਾਕੀ ਦੀ ਇੱਕ ਵਾਰ ਫਿਰ ਮਾਜ਼ਰਤ ਰਿਪਲਾਈ ਠੀਕ ਤਰ੍ਹਾਂ ਨਹੀਂ ਹੋ ਰਹੇ, ਉਹ ਮੈਂ ਵਜ੍ਹਾ ਅੱਗੇ ਵੀ ਦੱਸੀ ਹੈ। ਤੇ ਇਨਸ਼ਾਅੱਲਾ ਜੈਸੇ ਹੀ ਤਬੀਅਤ ਪੂਰੀ ਤਰ੍ਹਾਂ ਫਰੈਸ਼ ਹੁੰਦੀ ਹੈ, ਠੀਕ ਹੁੰਦੀ ਹੈ, ਤੇ ਮੈਂ ਇਨਸ਼ਾਅੱਲਾ ਰਿਪਲਾਈ ਕਰਾਂਦਾ। ਤੇ ਜਿਹੜੇ ਰਿਪਲਾਈ ਜਿਨ੍ਹਾਂ ਨੂੰ ਨਹੀਂ ਮਿਲ ਰਹੇ ਉਹਨਾਂ ਵਾਸਤੇ ਉਹਨਾਂ ਅੱਗੇ ਮੈਂ ਮਾਜ਼ਰਤ ਕਰਨਾ। ਤੇ ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਕਿ ਇਸ ਚੈਨਲ ਦੇ ਉੱਤੇ ਪਤਨ ਤੇ ਵੀ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਤੁਹਾਡੀ ਤਿਆਰੀ ਹੈ ਤੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਗੂਗਲ ਤੋਂ ਇਹ ਐਪਲੀਕੇਸ਼ਨ ਜਿਹੜੀ ਵੈਬ ਪਤਨ ਤੇ ਵੀ ਆਨਲਾਈਨ ਯੂਜ਼ ਕਰ ਸਕਦੇ ਹੋ, ਔਰ ਆਰਗੂਮੈਂਟ ਹੀ ਕਰਿਆ ਕਰੋ, ਇਹੀ ਬੈਸਟ ਤਰੀਕਾ ਹੈ ਤਿਆਰੀ ਕਰਨੇ ਦਾ। ਤੇ ਚਲੋ ਜੀ ਬਾਕੀ ਸਵਾਲ ਵੇਖ ਲੈਂਦੇ ਹਾਂ। 16 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜੀ? ਇੱਥੇ ਜਾਂ ਤੁਸੀਂ ਸਰਦੀਆਂ ਵਾਲੇ ਟਾਇਰ ਲਾਏ ਹੋਣ ਗੱਡੀ ਤੇ ਜਾਂ ਕਤੇ ਨੇ ਲਾਏ ਹੋਣ ਤਾਂ ਤੁਸੀਂ ਚੱਲ ਸਕਦੇ ਹੋ, ਇਹ ਓਬਲੀਗੋ ਹੈ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ vieta il transito ai veicoli, ਕਹਿੰਦਾ ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। sprovvisti di catene, ਜਿਹੜੀਆਂ ਕਤੇਨੇ ਤੋਂ ਬਗੈਰ ਨੇ, ਉਹ pneumatici invernali, ਜਾਂ ਸਰਦੀਆਂ ਵਾਲੇ ਟਾਇਰਾਂ ਤੋਂ ਬਗੈਰ ਨੇ ਤੇ ਉਹਨਾਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। ਵੇਰੋ ਜੀ। ਅੱਛਾ ਜੀ, sprovvisti ਜਿਹੜਾ sempre vero ਤੇ ਇੱਕ falso view ਪੁੱਛ ਲੈਣਾ। 17 ਨੰਬਰ ਪੁਲਿਸ ਵਾਲਾ, ਤੁਸੀਂ ਇਹਦੀ ਪੋਜੀਸ਼ਨ ਵੇਖ ਲਈਏ। ਇਹ ਜਿਹੜੀ ਪੁਲਿਸ ਵਾਲੇ ਦੀ ਪੋਜੀਸ਼ਨ ਹੈ ਇਹ ਜਾਲੋ ਲਾਈਟ ਦੇ ਬਰਾਬਰ ਹੈ। ਤੇ ਜਾਲੋ ਲਾਈਟ ਦਾ ਤੁਹਾਨੂੰ ਪਤਾ ਹੈ ਵੀ ਅਗਰ ਚੌਕ ਤੋਂ ਪਹਿਲਾਂ ਪੂਰੀ ਸਿਕੁਰੈਂਸਾ ਵੇ ਰੁਕ ਸਕਦੇ ਹੋ ਤੇ ਰੁਕ ਜਾਣਾ ਹੈ, ਅਗਰ ਨਹੀਂ ਰੁਕ ਸਕਦੇ ਤੇ ਫਿਰ ਚੌਕ ਨੂੰ ਜਲਦੀ ਨਾਲ ਖਾਲੀ ਕਰ ਦੇਣਾ। ਸੇਲ ਵਿਜਲੇ ਆਉਨ ਬਰਾਚੋ ਅਲਸਾਤੋ, ਅਗਰ ਕਹਿੰਦਾ ਬਿਜਲੀ ਵਾਲੇ ਇੱਕ ਬਾਜ਼ੂ ਚੁੱਕੇ ਹੈ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ। bisogna liberare velocemente incrocio, ਕਹਿੰਦਾ ਤੇਜ਼ੀ ਦੇ ਨਾਲ ਚੌਕ ਨੂੰ ਖਾਲੀ ਕਰ ਦੇਣਾ। se già è stato impegnato, ਜੇ ਬਿਜ਼ੀ ਕਰ ਲਿਆ ਮਤਲਬ ਚੌਕ ਦੇ ਉੱਤੇ ਚਲੇ ਗਏ ਹੋ ਤੇ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰ ਦਿਓ। 18 ਨੰਬਰ sulle strade exurbane principali ਦੇ ਉੱਤੇ il limite massimo di velocità, ਕਹਿੰਦਾ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਇਹਦੀ ਚੇਨ ਤੋਂ 100 ਦੀ ਹੈ। ਫਿਰ ਆਟੋਕਾਰਵਾਨ ਦੇ ਲਈ ਦੀ ਮਾਸਾ ਕੰਪਲੈਸਿਵਾ fino a 3,5 ਟਨ ਲਾਤਾ, ਜਿਹਦਾ ਵਜ਼ਨ 3.5 ਟਨ ਤੱਕ ਹੈ। ਫਾਲਸੋ ਜੇ ਅਗਰ ਵਜ਼ਨ 3.5 ਟਨ ਤੱਕ ਹੈ ਤੇ ਸਪੀਡ 110 ਹੀ ਰਵੇ ਦੀ, ਜਿਤਨੀ ਇਹ ਸੜਕ ਦੀ ਐਵੇ। ਹਾਂ, ਅਗਰ 3.5 ਟਨ ਤੋਂ ਸੁਪਰੀਅਰ ਗੱਡੀ ਹੁੰਦੀ ਹੈ ਤੇ ਫਿਰ ਸਪੀਡ ਜਿਹੜੀ ਹੈ ਘਟ ਜਾਏਗੀ। 19 ਨੰਬਰ il conducente che intende effettuare, ਜਿਹੜਾ ਡਰਾਈਵਰ ਕਰਨਾ ਚਾਹੁੰਦਾ ਹੈ ਇਨਵਰਸੀਓਨ ਦੀ ਮਾਰਚਾ ਯੂ ਟਰਨ ਕਰਨਾ ਚਾਹੁੰਦਾ ਹੈ su una strada doppio senso ਸੜਕ ਦੇ ਉੱਤੇ può compiere la manovra, ਕਹਿੰਦਾ ਉਹ ਇਹ ਮਨੋਵਰਾ ਕਰ ਸਕਦਾ, ਮਤਲਬ ਇਹ ਯੂ ਟਰਨ ਕਰ ਸਕਦਾ ਹੈ anche con scarsa visibilità, ਭਾਵੇਂ scarsa visibilità ਵਿੱਚ ਥੋੜਾ ਨਜ਼ਰ ਆ ਰਿਹਾ ਹੈ। se la linea di mezzeria, ਅਗਰ ਸੈਂਟਰ ਵਾਲੀ ਲਾਈਨ ਇਹ ਤratteggiata ਹੈ ਮਤਲਬ ਡਿਸਕੰਟੀਨਿਊ ਹੈ ਤੇ ਫਿਰ ਫਾਲਸੋ ਜੀ, ਕਿਉਂਕਿ ਬੇਸ਼ੱਕ ਡਿਸਕੰਟੀਨਿਊ ਲਾਈਨ ਹੋਵੇ, ਸੜਕ ਵੀ doppio senso ਹੋਵੇ, ਲੇਕਿਨ ਅਗਰ scarsa visibilità ਥੋੜਾ ਨਜ਼ਰ ਆ ਰਿਹਾ ਤੇ ਫਿਰ ਵੀ ਯੂ ਟਰਨ ਵੀ ਨਹੀਂ ਹੋ ਸਕਦਾ ਤੇ ਓਵਰਟੇਕ ਵੀ ਨਹੀਂ ਹੋ ਸਕਦਾ, ਠੀਕ ਹੈ। ਬਾਕੀ ਜੀ ਇੱਥੇ ਮਜ਼ਰੀਆ ਆਏ ਹੈ sempre falso ਹੈ ਤੇ 0 vero ਹੈ, ਠੀਕ ਹੈ। ਜਿਹੜੇ ਸਵਾਲ ਚਾਹੇ ਸਵਾਲ ਗਲਤ ਕਰ ਦੇਣਾ। 20 ਨੰਬਰ qualora il conducente, ਜਦੋਂ ਕਹਿੰਦਾ ਡਰਾਈਵਰ veda un automobilista fermo, ਇੱਕ ਰੁਕੇ ਹੋਏ ਡਰਾਈਵਰ ਨੂੰ ਵੇਖਦਾ ਹੈ per avaria del veicolo in autostrada, ਜਿਹੜਾ ਆਟੋਸਟਰਾ ਦੇ ਉੱਤੇ ਰੁਕਿਆ ਗੱਡੀ ਖਰਾਬ ਹੋਣੇ ਦੀ ਵਜ੍ਹਾ ਤੋਂ si deve fermare, ਕਹਿੰਦਾ ਉਹ ਡਰਾਈਵਰ ਰੁਕ ਜਾਵੇ e prestare soccorso, ਤੇ ਉਹਨੂੰ ਹੈਲਪ ਦੇਵੇ। ਫਾਲਸੋ ਜੀ। ਅੱਛਾ ਜੀ, prestare ਮਤਲਬ ਦੇਣਾ, sempre vero ਤੇ 2 ਫਾਲਸੋ ਨੇ, ਜਿਹਦੇ ਵਿੱਚੋਂ ਇੱਕ ਆਇਆ ਹੈ ਵੇ ਦਾ ਨਾਲ, ਵੇ ਦਾ ਇੱਥੇ ਕਿਧਰ ਆਇਆ ਸੀ, ਹਾਂਜੀ ਐ ਵੇ, ਠੀਕ ਹੈ। 21 ਨੰਬਰ la revisione della patente di guida, ਕਹਿੰਦਾ ਜਿਹੜੀ ਲਾਇਸੈਂਸ ਦੀ ਰਿਵੀਜ਼ਨ ਹੈ può essere disposta ਹੀ ਹੋ ਸਕਦੀ ਹੈ quando il titolare, ਜਦੋਂ titolare ਮਤਲਬ ਜਿਹਦਾ ਲਾਇਸੈਂਸ ਹੈ incorre per 2 volte, ਕਹਿੰਦਾ ਉਹ 2 ਵਾਰੀ ਕਰੇ in un anno, ਇੱਕ ਸਾਲ ਦੇ ਵਿੱਚ 2 ਵਾਰੀ ਕਰੇ in una infrazione, ਇੱਕ ਐਸੀ ਖਿਲਾਫਵਰਜ਼ੀ che comporta la perdita di almeno 5 punti, ਜਿਹਦੇ ਵਿੱਚ ਘੱਟੋ ਘੱਟ 5 ਪੁੰਤੀਆਂ ਜ਼ਾਇਆ ਹੁੰਦੀਆਂ। ਹੁਣ ਕਹਿੰਦਾ ਸਾਲ 2 ਵਾਰੀ ਐਸੀ ਗਲਤੀ ਕਰੇ ਤੇ ਫਿਰ ਲਾਇਸੈਂਸ ਦੀ ਰਿਵੀਜ਼ਨ ਹੋਵੇ ਦੀ ਫਾਲਸੋ। 22 ਨੰਬਰ il fondo di garanzia, ਕਹਿੰਦਾ ਜਿਹੜਾ ਫੰਡ ਹੈ ਇੱਕ ਗਰੰਟੀ ਹੈ per le vittime della strada, ਜਿਹੜੇ ਸੜਕ ਤੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਵਾਸਤੇ।
prevede il risarcimento dei danni ਤੇ ਨੁਕਸਾਨ ਦੇ ਪੈਸੇ ਭਰਦੇ ਨੇ arrecati alle persone ਜਿਹੜਾ ਬੰਦਿਆਂ ਨੂੰ ਹੋਇਆ da veicoli una ਗੱਡੀਆਂ ਦੀ ਤਰਫੋਂ non coperti da assicurazione ਜਿਹੜੀਆਂ ਇੰਸ਼ੋਰੈਂਸ ਦੇ ਨਾਲ ਕਵਰ ਹੈ ਨਹੀਂ ਮਤਲਬ ਜਿਨ੍ਹਾਂ ਦੀ ਇੰਸ਼ੋਰੈਂਸ ਕੋਈ ਨਹੀਂ ਵੇਰੋ ਜੀ 3 ਨੰਬਰ ਜੀ ਪਨੇਲੋ ਇੰਪੋਰਟਾਂਟੇ ਵੇ ਪਹਿਲਾਂ ਬੜੀ ਵਾਰੀ ਐਗਜ਼ਾਮ ਵਿੱਚ ਆਉਂਦੀ ਰਹੀ ਹੈ ਤਕਰੀਬਨ ਹਰ ਦੂਸਰੇ ਸਿੱਕੇ ਦੇ ਵਿੱਚ ਇਹ ਪਨੇਲੋ ਆਈ ਹੁੰਦੀ ਸੀ ਤੇ ਇਸ ਵਾਸਤੇ ਪਨੇਲੋ ਇੰਪੋਰਟਾਂਟੇ ਵੇ ਦੇ ਆਪਣੇ ਪੇਜ ਕਲੀਅਰ ਕਰ ਲੈਣੇ ਨੇ ਤੁਹਾਡੇ ਐਗਜ਼ਾਮ ਵਿੱਚ ਵੀ ਆ ਸਕਦੀ ਹੈ in presenza del segnale raffigurato è ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ possiamo percorrere la strettoia ਕਹਿੰਦੇ ਅਸੀਂ ਇਸ ਤੰਗ ਰਸਤੇ ਤੇ ਚੱਲ ਸਕਨੇ ਆ dopo esserci assicurati ਸ਼ੋਰ ਹੋਣੇ ਤੋਂ ਬਾਅਦ ਮਤਲਬ ਇੱਕ ਕਿਸਮ ਦਾ ਪੱਕ ਕਰਨੇ ਤੋਂ ਬਾਅਦ di aver ottenuto la precedenza ਵੀ ਸਾਨੂੰ ਹੱਕ ਲੱਭ ਗਿਆ ਫਿਰ ਕਹਿੰਦਾ ਅਸੀਂ ਚੱਲ ਸਕਨੇ ਆ vero ਜੀ ਅੱਛਾ ਜੀ ਇੱਥੇ assicurarsi ਆ ਗਿਆ sempre vero ਤੇ ਇੱਕ falso ਹੈ 24 ਨੰਬਰ ਨਿਸ਼ਾਨ ਕਿੱਥੇ ਲੱਗਿਆ ਹੋਵੇਗਾ ਜਿੱਥੇ ਸੜਕ ਤੇ ਕੰਮ ਚੱਲ ਰਿਹਾ ਕਿਉਂ ਯੈਲੋ ਕਲਰ ਵਿੱਚ ਬੈਕਗ੍ਰਾਉਂਡ ਆਇਆ ਤੇ ਇਹ ਨਿਸ਼ਾਨ ਉੱਥੇ ਲੱਗੇ ਹੁੰਦੇ ਜਿੱਥੇ ਸੜਕ ਤੇ ਕੰਮ ਚੱਲ ਰਿਹਾ ਹੋਵੇ il segnale raffigurato ਨਿਸ਼ਾਨ ਦਿਖਾਇਆ ਗਿਆ obbliga ਲਾਗੂ ਕਰਦਾ ਹੈ a dare la precedenza ਕਿ ਹੱਕ ਦੇਣਾ ਜੀ agli addetti ai lavori ਜਿਹੜੇ ਕੰਮ ਕਰ ਰਹੇ ਨੇ ਮੁਲਾਜ਼ਮ ਉਹਨਾਂ ਨੂੰ ਕਹਿੰਦਾ ਹੱਕ ਦੇਣਾ ਜੇ ਫਾਲਤੂ ਜੀ ਹੱਕ ਦੀ ਗੱਲ ਨਹੀਂ ਕਰ ਰਿਹਾ ਇਹ ਸਿਰਫ ਦੱਸ ਰਿਹਾ ਕਿ ਸੜਕ ਉੱਤੇ ਕੰਮ ਚੱਲ ਰਿਹਾ 5 ਨੰਬਰ quando si circola in autostrada ਜਦੋਂ ਕਹਿੰਦਾ autostrada ਤੋਂ ਚੱਲਦੇ ਹੋ è possibile diminuire la distanza di sicurezza ਤੇ ਫਾਸਲਾ ਘਟਾਉਣਾ ਮੁਮਕਿਨ ਹੈ in quanto non ci aspetta una frenata improvvisa ਜਿਤਨੀ ਦੇਰ ਕਹਿੰਦਾ ਅਚਾਨਕ ਬ੍ਰੇਕ ਨਹੀਂ ਲੱਗਦੀ ਦਲ ਵਹੀਕਲ ਕੇ ਪ੍ਰਚੇਰ ਜਿਹੜੀ ਅੱਗੇ ਗੱਡੀ ਉਹਦੀ ਤਰਫੋਂ ਉਤਨੀ ਦੇਰ ਕਹਿੰਦਾ ਫਾਸਲਾ ਘਟਾਉਣਾ ਮੁਮਕਿਨ ਹੈ ਫਾਲਸੋ ਜੀ ਅੱਛਾ ਜਿੱਥੇ ਕਹੇ ਨਾ ਜੀ ਫਾਸਲਾ ਘਟਾਉਣਾ ਮੁਮਕਿਨ ਹੈ ਫਾਲਸੋ ਕਿਉਂਕਿ ਫਾਸਲਾ ਘੱਟ ਕਰ ਹੀ ਨਹੀਂ ਸਕਦੇ 26 ਨੰਬਰ dopo aver effettuato una manovra di sorpasso ਕਹਿੰਦਾ ਓਵਰਟੇਕ ਕਰਨੇ ਤੋਂ ਬਾਅਦ il conducente del veicolo ਜਿਹੜਾ ਗੱਡੀ ਦਾ ਡਰਾਈਵਰ ਹੈ deve riportarsi a destra ਕਹਿੰਦਾ ਆਪਣੇ ਆਪ ਨੂੰ ਸੱਜੇ ਲੈ ਜਾਵੇ appena possibile ਜਦੋਂ ਮੁਮਕਿਨ ਹੋਵੇ senza creare pericolo il tralcio ਤੇ ਬਿਨਾਂ ਖਤਰਾ ਤੇ ਰੁਕਾਵਟ ਬਣਾਉਣੇ ਤੋਂ ਵੇਰੋ ਜਦੋਂ ਓਵਰਟੇਕ ਕਰ ਰਿਹਾ ਕਰ ਲਿਆ ਜੇ ਉਦੋਂ ਤੁਸੀਂ ਆਪਣੇ ਸੱਜੀ ਸਾਈਡ ਤੇ ਆ ਜਾਓ ਲੇਕਿਨ ਜਿਹੜੀ ਗੱਡੀ ਨੂੰ ਓਵਰਟੇਕ ਕੀਤਾ ਜੇ ਉਹਦੇ ਵਾਸਤੇ ਕੋਈ ਖਤਰਾ ਤੇ ਰੁਕਾਵਟ ਨਹੀਂ ਬਣਨੀ ਚਾਹੀਦੀ 27 ਨੰਬਰ ਜੀ ਬੈਟਰੀ ਦਾ ਨਿਸ਼ਾਨ ਆ ਗਿਆ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ ਇਹਦਾ ਸਪੀਆ ਲਾਲ ਕਲਰ ਦਾ ਹੁੰਦਾ ਤੇ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਇਹ ਜਿਹੜਾ ਗੱਡੀ ਦਾ ਜਨਰੇਟਰ ਹੈ ਉਹ ਜਾਂ ਤੇ ਬੈਟਰੀ ਚਾਰਜ ਕਰਦਾ ਹੀ ਨਹੀਂ ਪਿਆ ਤੇ ਜਾਂ ਸਹੀ ਤਰ੍ਹਾਂ ਨਹੀਂ ਕਰ ਰਿਹਾ ਜਿਸ ਤਰ੍ਹਾਂ ਉਹਨੂੰ ਕਰਨੀ ਚਾਹੀਦੀ ਹੈ il simbolo raffigurato ਨਿਸ਼ਾਨ ਦਿਖਾਇਆ ਗਿਆ se collocato una spia di colore rosso ਕਹਿੰਦਾ ਅਗਰ ਇੱਕ ਸਪੀਆ ਲਾਲ ਕਲਰ ਦਾ ਹੈ permette di capire ਤੇ ਇਹ ਫਿਰ ਸਮਝਣੇ ਦੀ ਇਜਾਜ਼ਤ ਦਿੰਦਾ ਹੈ se la batteria viene correttamente ricaricata ਵੀ ਅਗਰ ਬੈਟਰੀ ਸਹੀ ਚਾਰਜ ਹੋ ਰਹੀ ਹੈ ਉਹ meno dall'alternatore ਜਾਂ ਘੱਟ ਹੋ ਰਹੀ ਹੈ ਕਹਿੰਦੇ ਇਹ ਸਮਝਣ ਦੀ ਇਜਾਜ਼ਤ ਦਿੰਦਾ ਹੈ ਵੇਰੋ ਜੀ ਅਗਰ ਤੇ ਬੰਦ ਹੈ ਮਤਲਬ ਸਹੀ ਚਾਰਜ ਵੀ ਹੁੰਦੀ ਹੈ ਅਗਰ ਸਪੀਆ ਆਨ ਹੋ ਗਿਆ ਤੇ ਫਿਰ ਇਹਦਾ ਮਤਲਬ ਸਹੀ ਚਾਰਜ ਨਹੀਂ ਵੀ ਹੁੰਦੀ ਠੀਕ ਹੈ ਬੰਦੇ ਨੂੰ ਸਮਝ ਲੱਗ ਜਾਂਦੀ ਹੈ ਤੇ ਇਹਨਾਂ ਫਾਲਸੋ ਕੀਤਿਆ ਲੇਕਿਨ ਵੇਰੋ ਬਾਕੀ ਇੱਥੇ ਜੀ correttamente ਨਿਸ਼ਾਨੀ ਵੀ ਆਈ ਹੈ sempre vero ਤੇ ਇੱਕ ਫਾਲਸੋ ਹੈ 28 ਨੰਬਰ se un ferito della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਇਹ in stato di incoscienza ਤੇ ਬੇਹੋਸ਼ੀ ਦੀ ਹਾਲਤ ਵਿੱਚ ਉਹ ਬੰਦਾ bisogna somministrargli bevande alcoliche ਕਹਿੰਦਾ ਉਹਨੂੰ alcohol ਦਿਓ ਫਾਲਸੋ ਜੀ ਉਹਨੂੰ ਜੀ ਸਮਝ ਲੱਗ ਜਾਂਦੀ ਬੜਾ ਆਸਾਨ ਸਵਾਲ ਹੈ 29 ਨੰਬਰ il volante ਕਹਿੰਦਾ ਜਿਹੜਾ ਸਟੀਅਰਿੰਗ ਹੈ non può essere regolato ਕਹਿੰਦਾ ਇਹ ਐਡਜਸਟ ਨਹੀਂ ਹੋ ਸਕਦਾ in altezza ਉਚਾਈ ਦਾ ਮਤਲਬ ਇਹਨੂੰ ਤੁਸੀਂ ਉੱਚਾ ਨਹੀਂ ਕਰ ਸਕਦੇ ਫਾਲਸੋ ਜੀ ਸਟੀਅਰਿੰਗ ਦੇ ਥੱਲੇ ਇੱਕ ਕਲਿੱਪ ਜਿਹਾ ਹੁੰਦਾ ਹੈ ਜਾਂ ਬਟਨ ਹੀ ਸੌਖੇ ਲਫ਼ਜ਼ਾਂ ਕਹਿ ਲਓ ਉਹਦੇ ਨਾਲ ਤੁਸੀਂ ਸਟੀਅਰਿੰਗ ਐਡਜਸਟ ਕਰ ਸਕਦੇ ਹੋ ਉਹਨੂੰ ਥੋੜਾ ਨੀਵਾਂ ਵੀ ਕਰ ਸਕਦੇ ਹੋ ਪਿਛਾਂ ਵੀ ਖਿੱਚ ਸਕਦੇ ਹੋ ਅੱਗੇ ਵੀ ਉਹਨੂੰ ਕਰ ਸਕਦੇ ਹੋ ਉਤਾਂ ਵੀ ਕਰ ਸਕਦੇ ਹੋ ਠੀਕ ਹੈ ਮਤਲਬ ਐਡਜਸਟ ਹੋ ਜਾਂਦਾ ਹੈ 3 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜੀ dritto ਦੀ ਪ੍ਰੈਸੀਡੈਂਸਾ ਖਤਮ ਹੋ ਗਿਆ il segnale raffigurato indica ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ dopo di esso voi ed tu bad si dovrà di norma dare la presidenza a destra ਵੀ ਸੱਜੇ ਨੂੰ ਪਹਿਲ ਦੇਣੀ ਜੇ ਵੇਰੋ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ।